अस्सलाम वालेकुम। अच्छा जी, वीडियो का दूसरा पार्ट स्किल का दूसरा पार्ट ते बाकी जी जेडे स्टूडेंट ने थ्योरी पास कर लईए मेरे व्हाट्सएप नंबर ते अपना पीडीएफ सेंड कर दिओ ताकि दूसरे दोस्तों नाल भी शेयर हो जाए। और एसके वाली वीडियो लाजमी वेख्या करो, खास तौर पर वो स्टूडेंट ते लाजमी वेखण जिन्हां दा एग्जाम नज़दीक है। ठीक है, बाकी भी वेखण लेकिन जिन्हां दा एग्जाम नज़दीक है वो लाजमी वेखण। ਤੇ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਐਗਜ਼ਾਮ ਆਉਂਦਾ ਹੈ। ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪੈਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਨਵੇਂ ਸਟੂਡੈਂਟ ਸਟਾਰਟਿੰਗ ਦੇ ਵਿੱਚ 2-4 ਦਿਨ ਸਮਝ ਨਹੀਂ ਆਉਂਦੀ, ਇਹ ਚੀਜ਼ ਨਾਰਮਲ ਹੈ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਸਿਰਫ ਜਿਹੜੀਆਂ ਮੈਂ ਗੱਲਾਂ ਸ਼ੁਰੂ ਵਿੱਚ ਦੱਸੀਆਂ ਨੇ ਪਹਿਲੀਆਂ ਵੀਡੀਓ ਦੇ ਵਿੱਚ ਉਹਨਾਂ ਤੇ ਗੌਰ ਕਰਨਾ ਹੈ ਤੇ ਉਹ ਕਰਨੇ ਦੀ ਕੋਸ਼ਿਸ਼ ਕਰਨੀ ਹੈ। ਇਨਸ਼ਾਅੱਲਾ 2-4 ਦਿਨਾਂ ਵਿੱਚ ਜਾਂ ਹਫਤੇ 10 ਦਿਨਾਂ ਵਿੱਚ ਤੁਹਾਨੂੰ ਥੋੜੀ ਬਹੁਤ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ, ਮੇਨ ਚੀਜ਼ ਹੈ ਤਰੀਕਾ ਕਰ ਸਮਝਣਾ ਬਈ ਅਸਾਂ ਪੜ੍ਹਨਾ ਕਿਸ ਤਰ੍ਹਾਂ ਹੈ ਤੇ ਐਪਲੀਕੇਸ਼ਨ ਕਿਸ ਤਰ੍ਹਾਂ ਇਸਤੇਮਾਲ ਕਰਨੀ ਹੈ। ਸਟਾਰਟਿੰਗ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਵੇ ਤੇ ਆਹਿਸਤਾ ਆਹਿਸਤਾ ਤੁਹਾਡੇ ਵਾਸਤੇ ਆਸਾਨੀ ਹੋ ਜਾਏਗੀ। ਠੀਕ ਹੈ, ਤੇ ਬਾਕੀ ਜਿਹੜੇ ਸਟੂਡੈਂਟ ਨੂੰ ਵੀਡੀਓ ਇੰਗਲਿਸ਼ ਵਿੱਚ ਆ ਰਹੀਆਂ ਨੇ ਉਹਨਾਂ ਵਾਸਤੇ ਕਿ ਜਦੋਂ ਵੀਡੀਓ ਪਲੇ ਕਰਦੇ ਹੋ, ਵੀਡੀਓ ਪਲੇ ਕਰਕੇ ਉੱਤੇ ਸੈਟਿੰਗ ਵਿੱਚ ਜਾਣਾ ਹੈ। ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਕੁਝ ਇਸ ਤਰ੍ਹਾਂ ਦਾ ਆਪਸ਼ਨ ਹੋਵੇਗਾ, ਉੱਥੇ ਇੰਗਲਿਸ਼ ਹੋਈ ਹੋਵੇਗੀ, ਤੁਸੀਂ ਉਹਨੂੰ ਓਰੀਜਨਲ ਕਰ ਦੇਣਾ, ਫਿਰ ਆਵਾਜ਼ ਜਿਹੜੀ ਉਹ ਤੁਹਾਨੂੰ ਪੰਜਾਬੀ ਚ ਆਵੇਗੀ। ਠੀਕ ਹੈ, ਤੇ ਚਲੋ ਜੀ 16 ਨੰਬਰ ਸਵਾਲ। ਇਹ ਓਬਲੀਗਾਟੋਰੀਓ ਕਹਿੰਦਾ ਲਾਜ਼ਮੀ ਹੈ, ਜ਼ਰੂਰੀ ਹੈ, ਰੈਗੂਲਰ ਲਾ ਵੈਲੋਚਿਟà ਸਪੀਡ ਨੂੰ ਐਡਜਸਟ ਕਰਨਾ। ਨਈ ਤਰਾਤੀ ਦੀ ਸਤਰਾਦਾ ਸੜਕ ਦੇ ਉਸ ਹਿੱਸੇ ਵਿੱਚ ਕੋਪਰਤੀ ਦਾ ਗਿਆਚੋ ਜਿਹੜਾ ਬਰਫ਼ ਦੇ ਨਾਲ ਕਵਰ ਹੈ। 17 ਨੰਬਰ il veicolo a motore ਕਹਿੰਦਾ ਜਿਹੜੀ il veicoli a motore ਜਿਹੜੀ ਇੰਜਨ ਵਾਲੀਆਂ ਗੱਡੀਆਂ ਨੇ possono circolare ਕਹਿੰਦਾ ਉਹ ਚੱਲ ਸਕਦੀਆਂ ਨੇ per file parallele ਬਰਾਬਰ ਲਾਈਨਾਂ ਦੇ ਵਿੱਚ ਜੁੜ ਕੇ in vicinanza di incroci ਚੌਕਾਂ ਦੇ ਨਜ਼ਦੀਕ regolati da vigili ਜਿੱਥੇ ਬਿਜਲੀ ਵਾਲੇ ਹੋਣ ਉਹ ਦਾ semafori ਜਾਂ ਜਿੱਥੇ ਇਸ਼ਾਰਾ ਲੱਗਿਆ ਹੋਵੇ। ਵੇਰੋ ਜੀ 18 ਨੰਬਰ il conducente di un'auto veicolo ਗੱਡੀ ਦਾ ਡਰਾਈਵਰ ਹੈ che non abbia potuto evitare ਜਿਹੜਾ ਬਚਾ ਨਹੀਂ ਸਕਿਆ lo spargimento di materie pericolose ਕੋਈ ਖਤਰਨਾਕ ਸਮਾਨ ਨੂੰ ਬਿਖਰਨੇ ਤੋਂ ਬਚਾ ਨਹੀਂ ਸਕਿਆ, ਖਿਲਰਨੇ ਤੋਂ ਬਚਾ ਨਹੀਂ ਸਕਿਆ। può evitare di presegnalare la zona ਕਹਿੰਦਾ ਜ਼ੋਨੇ ਦੀ ਨਿਸ਼ਾਨਦੇਹੀ ਕਰਨੇ ਤੋਂ ਬਚ ਸਕਦਾ ਹੈ। con il segnale mobile di pericolo triangle ਨਿਸ਼ਾਨ ਦੇ ਨਾਲ se esegue segnali sonori ਅਗਰ ਉਹ ਬੋਲ ਕੇ ਦੱਸਦਾ ਹੈ per allontanare gli altri veicoli ਦੂਸਰੀਆਂ ਗੱਡੀਆਂ ਨੂੰ ਦੂਰ ਕਰਨੇ ਦੇ ਲਈ ਫਾਲਸੋ ਜੀ। ਜਿੱਥੇ ਸਮਾਨ ਡਿੱਗ ਜਾਏ ਜਾਂ ਸੜਕ ਦੇ ਉੱਤੇ ਕਰਜਾਤੇ ਦੇ ਉੱਤੇ ਗੱਡੀ ਖਰਾਬ ਹੋ ਜਾਵੇ ਫਿਰ ਉਹ ਜ਼ੋਨੇ ਦੀ ਨਿਸ਼ਾਨਦੇਹੀ ਕਰਨਾ, ਪ੍ਰੇਸਿਗਨਲਾਰੇ ਕਰਨਾ ਲਾਜ਼ਮੀ ਹੁੰਦਾ ਹੈ। ਉਹ ਕਿਸ ਤਰ੍ਹਾਂ ਕਰਨਾ ਹੈ, ਪਿੱਛੇ ਜਾ ਕੇ ਤੁਸੀਂ ਟ੍ਰਾਇੰਗਲ ਨਿਸ਼ਾਨ ਰੱਖਣਾ ਹੁੰਦਾ ਹੈ। ਠੀਕ ਹੈ, 19 ਨੰਬਰ ਇਹ vietato utilizzare un autoveicolo ਕਹਿੰਦੇ ਗੱਡੀ ਇਸਤੇਮਾਲ ਕਰਨਾ ਮਨਾ ਹੈ sulle strade pubbliche ਪਬਲਿਕ ਸੜਕਾਂ ਦੇ ਉੱਤੇ quando non sia con sé ਜਦੋਂ ਤੁਹਾਡੇ ਕੋਲ ਕੋਈ ਨਹੀਂ la ricevuta di avvenuto pagamento ਵੀ ਜਿਹੜਾ ਤੁਸੀਂ ਪੇ ਕੀਤੀ ਹੈ della tassa di possesso ਮਾਲਕ ਹੋਣੇ ਦਾ ਜਿਹੜਾ ਟੈਕਸ ਪੇ ਕੀਤੀ ਹੈ ਜੇ ਕਹਿੰਦਾ ਉਹਦਾ ਅਗਰ ਤੁਹਾਡੇ ਕੋਲ ਰਿਚੇਵੂਤਾ ਕੋਈ ਨਹੀਂ ਤੇ ਫਿਰ ਗੱਡੀ ਪਬਲਿਕ ਸੜਕਾਂ ਦੇ ਉੱਤੇ ਚਲਾਣੀ ਮਨਾਵੇ ਫਾਲਸੋ ਜੀ। ਠੀਕ ਹੈ, ਮਤਲਬ ਬੋਲੋ ਦੀ ਗੱਲ ਕਰ ਰਿਹਾ। ਅੱਛਾ ਜੀ, ਇੱਕ ਤੇ ਇੱਥੇ ਪੋਜ਼ੈਸੋ ਆ ਗਿਆ, ਸੈਂਪਰੇ ਫਾਲਸੋ ਤੇ 4 ਵੇਰੋ ਨੇ। ਠੀਕ ਹੈ, ਵੇਰੋ ਬਿਲਕੁਲ ਹੀ ਆਸਾਨ ਨੇ, 3 ਤੇ ਸਿੱਧੇ ਸਿੱਧੇ ਆ ਜਾਂਦੇ ਨੇ ਅੰਕੋਰਾ ਨਾਲ। ਠੀਕ ਹੈ, ਇੱਕ ਹੋ ਰਿਹਾ ਮੈਨੂੰ ਯਾਦ ਨਹੀਂ, ਉਹ ਜਿਹਨੂੰ ਨਾ ਪਤਾ ਹੋਇਆ ਪੁੱਛ ਲੈ ਵੈਜੇ, ਬਾਕੀ ਆਪਾਂ ਮੈਨੂੰ ਤੋਂ ਵੀ ਕੁਛ ਹੈ ਵੇ। 20 ਨੰਬਰ ਲਾ ਰਿਸਪੌਂਸਾਬਿਲਿਟà per danni ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ connessi alla circolazione dei veicoli ਜਿਹੜੇ ਨੁਕਸਾਨ ਦਾ ਤਲਕ ਗੱਡੀ ਦੇ ਚੱਲਣੇ ਦੇ ਨਾਲ ਹੈ non è a carico del proprietario del veicolo ਕਹਿੰਦਾ ਉਹਦੇ ਵਿੱਚ ਗੱਡੀ ਦਾ ਮਾਲਕ ਸ਼ਾਮਲ ਨਹੀਂ ਹੋਣ ਲੱਗਾ। se prova ਅਗਰ ਉਹ ਸਾਬਤ ਕਰ ਦਿੰਦਾ ਹੈ, ਮਤਲਬ ਗੱਡੀ ਦਾ ਮਾਲਕ ਅਗਰ ਸਾਬਤ ਕਰ ਦਿੰਦਾ ਹੈ ਕਿ la circolazione è avvenuta ਵੀ ਜਿਹੜੀ ਗੱਡੀ ਚੱਲੀ ਹੈ contro la sua volontà ਉਹਦੀ ਮਰਜ਼ੀ ਦੇ ਖਿਲਾਫ ਚੱਲੀ ਹੈ। ਵੇਰੋ ਜੀ ਮਸਲਨ ਮੇਰੀ ਗੱਡੀ ਇਹ ਕੋਈ ਲੈ ਜਾਂਦਾ ਹੈ, ਮੈਨੂੰ ਨਹੀਂ ਪਤਾ, ਜਿਸ ਤਰ੍ਹਾਂ ਦੋਸਤ ਇਕੱਠੇ ਰਹਿੰਦੇ ਨੇ, ਅਸੀਂ ਇਕੱਠੇ ਰਹਿ ਰਹੇ ਹਾਂ ਇੱਕ ਜਗ੍ਹਾ ਤੇ, ਮੈਨੂੰ ਨਹੀਂ ਪਤਾ ਕੋਈ ਦੂਸਰਾ ਦੋਸਤ ਗੱਡੀ ਲੈ ਗਿਆ, ਅੱਗੋਂ ਉਹ ਨੁਕਸਾਨ ਕਰ ਦਿੰਦਾ ਕਿਸੇ ਦਾ। ਠੀਕ ਹੈ, ਤੇ ਜ਼ਹਿਰੀ ਗੱਲ ਹੈ ਨੁਕਸਾਨ ਮੇਰੀ ਗੱਡੀ ਨਾਲ ਹੋਇਆ ਤੇ ਉਹ ਇੰਸ਼ੋਰੈਂਸ ਵੀ ਮੇਰੀ ਵਧਣੀ ਹੈ, ਜਿਹੜੇ ਕੋਈ ਨੁਕਸਾਨ ਹੋਣਾ ਉਹ ਮੈਂ ਹੀ ਭਰਨਾ ਹੈ।
ਤੇ ਅਗਰ ਮੈਂ ਇਹ ਚੀਜ਼ ਸਾਬਤ ਕਰ ਦੇਣਾ ਕਿ ਜਿਹੜੀ ਗੱਡੀ ਹੈ ਚੱਲੀ ਏ ਇਹ ਮੇਰੀ ਮਰਜ਼ੀ ਦੇ ਖਿਲਾਫ ਚੱਲੀ ਏ, ਮੈਨੂੰ ਨਹੀਂ ਪਤਾ, ਤੇ ਫਿਰ ਉਹ ਨੁਕਸਾਨ ਜਿਹੜਾ ਹੋਇਆ ਵੇ, ਜਿਹੜਾ ਮੇਰੀ ਗੱਡੀ ਦੇ ਨਾਲ ਹੋਇਆ, ਉਹ ਮੇਰਾ ਮਤਲਬ ਮੇਰੇ ਤੇ ਜ਼ਿੰਮੇਵਾਰੀ ਨਹੀਂ ਆਉਣ ਲੱਗੀ, ਉਹ ਮੈਂ ਭਰਨਾ ਹੈ। ठीक है। 21 नंबर जी, è vi panello importante ਵੇ। In presenza del segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ si deve dare la precedenza ai veicoli, ਕਹਿੰਦਾ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਜੇ ਕਿ provengono ਜਿਹੜੀਆਂ ਆਉਂਦੀਆਂ ਨੇ dal senso opposto opposite side ਤੋਂ, ਮਤਲਬ ਸਾਹਮਣੇ ਤੋਂ। ਫਾਲਸੋ ਜੀ, ਇਸ ਨਿਸ਼ਾਨ ਦੇ ਮੁਤਾਬਕ ਸਾਡੀ ਪਹਿਲ ਬਣਦੀ ਹੈ, ਅਸਾਂ ਪਹਿਲ ਨਹੀਂ ਦੇਣੀ। ਠੀਕ ਹੈ। 22 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਬਣਦਾ ਹੈ? ਜਿਹੜੇ ਟਰੱਕ ਨੇ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ, ਉਹ ਸੱਜਾ ਕੁਰਸੀਆ ਇਸਤੇਮਾਲ ਕਰ ਸਕਦੇ ਨੇ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ vieta ai motocicli, ਮੋਟਰਸਾਈਕਲਾਂ ਨੂੰ ਮਨਾ ਕਰਦਾ ਹੈ ਦੀ circolare ਚੱਲਣੇ ਤੋਂ sulla corsia di sinistra, ਖੱਬੇ ਕੁਰਸੀਏ ਦੇ ਉੱਤੇ। ਫਾਲਸੋ ਜੀ, ਸਿਰਫ ਟਰੱਕਾਂ ਨੂੰ ਦੱਸ ਰਿਹਾ ਕਿ ਤੁਸੀਂ ਸੱਜੇ ਕੁਰਸੀਏ ਤੇ ਚੱਲਣਾ ਹੈ, ਬਾਕੀ ਜਿੱਥੇ ਦਿਲ ਕੋਈ ਚੱਲੇ। 23 ਨੰਬਰ la distanza di sicurezza ਫਾਸਲਾ deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ। in caso di forte pioggia, ਉਹ ਸੂਰਤ ਜਦੋਂ ਤੇਜ਼ ਬਾਰਿਸ਼ ਹੋਵੇ। ਫਾਲਸੋ। 24 ਨੰਬਰ ਸਟਾਪ ਦਾ ਨਿਸ਼ਾਨ ਆ ਗਿਆ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ obbligo di fermarsi, ਵੇ ਲਾਜ਼ਮੀ ਹੈ ਰੁਕਣਾ, e di dare la precedenza, ਤੇ ਹੱਕ ਦੇਣਾ, nei sensi unici alternati, sensi unici alternati ਦੇ ਵਿੱਚ। ਫਾਲਸੋ ਜੀ, ਸੈਂਸ ਇੱਥੋਂ ਤੱਕ ਸਾਰਾ ਇਸ ਤੋਂ ਜਿਹੜਾ ਨਿਸ਼ਾਨ ਲੈਣਾ, ਇਸ ਤੋਂ ਪਿੱਛੇ ਪਿੱਛੇ ਮਤਲਬ ਸਵਾਲ ਠੀਕ ਸੀ। ਅੱਗੇ ਜਿਹੜੀ ਗੱਲ ਕੀਤੀ ਨੇ ਸੈਂਸ unici alternati ਵਿੱਚ, ਠੀਕ ਹੈ, ਇਹ ਫਾਲਸ ਹੋ ਗਿਆ ਇੱਥੋਂ। 5 ਨੰਬਰ ਜੀ, ਬਿਲਕੁਲ ਹੀ ਆਸਾਨ ਹੈ। ਜਿਹਨੇ ਮਿਲਾਨ ਜਾਣਾ ਸਿੱਧਿਆਂ ਚਲਾ ਜਾਏ, ਜਿਹਨੇ centro abitato ਵੱਲ ਜਾਣਾ ਸੱਜੇ ਮੁੜ ਜਾਵੇ। il segnale raffigurato previsa, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio, ਵਈ ਇੱਕ ਚੌਕ ਹੈ per il poligono di tiro a segno, poligono di tiro a segno ਮਤਲਬ ਜਿੱਥੇ ਉਹ ਤੀਰ ਅੰਦਾਜ਼ੀ ਕਰਦੇ ਨੇ ਜਾਂ ਨਿਸ਼ਾਨੇਬਾਜ਼ੀ ਕਰਦੇ ਨੇ, ਕਹਿੰਦਾ ਉਹ ਵਾਲਾ ਚੌਕ ਹੈ। ਫਾਲਸੋ। 26 ਨੰਬਰ la distanza di sicurezza ਫਾਸਲਾ può essere maggiore, ਕਹਿੰਦਾ ਜ਼ਿਆਦਾ ਵੀ ਹੋ ਸਕਦਾ ਹੈ dello spazio percorso nel tempo di reazione ਤੋਂ। ਵੇਰੋ ਜੀ, ਇਹਦੇ ਤੋਂ ਜ਼ਿਆਦਾ ਹੋ ਸਕਦਾ ਹੈ ਟੈਂਪੋ ਦੀ reazione ਤੋਂ, ਇਹਦੇ ਬਰਾਬਰ ਵੀ ਹੋ ਸਕਦਾ ਹੈ, ਇਸ ਤੋਂ ਘੱਟ ਨਹੀਂ ਹੋ ਸਕਦਾ। 27 ਨੰਬਰ ਜੀ, ਟਰਾਮ ਹੈ, ਟਰਾਮ ਪਹਿਲੇ ਜਾਵੇ ਦੀ, ਬਾਕੀ ਤਸਵੀਰ ਸਮਝ ਲਓ, ਸਵਾਲ ਮੈਂ ਪੜ੍ਹ ਦੇਣਾ। nell'incrocio rappresentato nella figura, ਜਿਹੜਾ ਚੌਕ ਸਿਰ ਦਿਖਾਇਆ ਗਿਆ ਇਹਦੇ ਵਿੱਚ i veicoli transitano nel ordine, ਵਈ ਗੱਡੀਆਂ ਇਸ ordine ਨਾਲ ਜਾਣਦੀਆਂ, ਇਸ ਤਰਤੀਬ ਨਾਲ ਜਾਣਦੀਆਂ, T A B A ਤੇ C। ਠੀਕ ਹੈ ਜੀ, ਵੇਰੋ ਨਾ ਕੀਤੀ ਤਸਵੀਰ ਤੁਸੀਂ ਹੋਰ ਚੈੱਕ ਕਰ ਲਿਆ। 28 ਨੰਬਰ li organi di traino di un veicolo, ਜਿਹੜੇ ਗੱਡੀ ਦੇ ਟੋ ਚੈਨ ਵਾਲੇ ਹਿੱਸੇ ਨੇ possono non essere omologati, ਕਹਿੰਦਾ non essere omologati, ਵੀ ਇਹ omologati ਮਨਜ਼ੂਰ ਸ਼ੁਦਾ ਨਹੀਂ ਵੀ ਹੋ ਸਕਦੇ। porque vengono trainati, ਜੇ ਕਹਿੰਦਾ ਤੁਸੀਂ ਟੋ ਚੈਨ ਕਰਦੇ ਹੋ ਰਿਮੋਰਕੀ, ਉਹ ਵਾਲੇ ਰਿਮੋਰਕੀ di massa inferiore a 750 kg, ਜਿਨ੍ਹਾਂ ਦਾ ਵਜ਼ਨ 750 kg ਤੋਂ ਘੱਟ ਹੋਵੇ, ਕਹਿੰਦਾ ਉਹਨਾਂ ਵਾਸਤੇ ਜਿਹੜੇ ਟੋ ਚੈਨ ਵਾਲੇ ਹਿੱਸੇ ਹੁੰਦੇ ਨੇ ਉਹ ਓਮੋਲੋਗਾਤੀ ਨਾ ਵੀ ਹੋਣ ਤੇ ਫਿਰ ਵੀ ਉਹਦਾ ਮਤਲਬ ਖੈਰ ਹੀ ਹੈ। ਫਾਲਤੂ ਜੀ, ਹਰ ਚੀਜ਼ ਓਮੋਲੋਗਾਤੋ ਹੋਣਾ ਜ਼ਰੂਰੀ ਹੈ। 29 ਨੰਬਰ percorrendo un lungo tunnel o traforo, ਕਹਿੰਦਾ ਇੱਕ ਲੰਮੀ ਸੁਰੰਗ ਦੇ ਵਿੱਚ ਚੱਲ ਰਹੇ ਹੋ in caso di incendio, ਅੱਗ ਦੀ ਸੂਰਤ ਵਿੱਚ bisogna attenersi, ਕਹਿੰਦਾ ਸੁਣਨਾ ਅਮਲ ਕਰਨਾ le istruzioni vocali, ਜਿਹੜਾ ਤੁਹਾਨੂੰ ਬੋਲ ਕੇ ਕਹਿ ਰਹੇ ਨੇ। ਕੌਣ ਬੋਲ ਕੇ ਕਹਿ ਰਹੇ ਨੇ? del personale di servizio o di vigili del fuoco, vigili del fuoco ਵਾਲੇ ਜਿਹੜੇ ਤੁਹਾਨੂੰ ਕਹਿ ਰਹੇ ਨੇ। per evitare di incamminarsi nella direzione sbagliata, ਗਲਤ ਡਾਇਰੈਕਸ਼ਨ ਦੇ ਤਰਫ ਚੱਲਣੇ ਤੋਂ ਬਚਣੇ ਦੇ ਲਈ ਕਹਿੰਦਾ ਕੀ ਕਰਨਾ ਹੈ? ਉਹਦੇ ਤੇ ਅਮਲ ਕਰਨਾ ਹੈ, ਉਹ ਸੁਣਨਾ ਜਿਹੜਾ ਤੁਹਾਨੂੰ ਬਿਜਲੀ ਦਲ ਫੋਕੋ ਵਾਲੇ ਕਹਿ ਰਹੇ ਨੇ ਅਗਰ ਸੁਰੰਗ ਦੇ ਵਿੱਚ ਅੱਗ ਲੱਗੀ ਹੈ ਫਿਰ। ਅੱਛਾ ਜੀ, 3 ਨੰਬਰ ਇਹ vietato danneggiare, ਕਹਿੰਦਾ ਨੁਕਸਾਨ ਦੇਣਾ ਮਨਾ ਵੇ, ਨੁਕਸਾਨ ਕਰਨਾ ਮਨਾ ਵੇ। le opere e gli impianti stradali, ਜਿਹੜਾ ਕੋਈ ਸੜਕ ਤੇ ਸਿਸਟਮ ਵਗੈਰਾ ਲੱਗੇ ਨੇ, ਮਸਲਨ ਕੋਈ ਵੀ ਅਗਰ ਇਸ਼ਾਰੇ ਲੱਗੇ ਨੇ ਉੱਥੇ, ਕੋਈ ਨਿਸ਼ਾਨ ਲੱਗੇ ਆ ਜਾਂ ਕੋਈ ਜਿਹੜੇ ਪੌਦੇ ਲੱਗੇ ਨੇ, ਕੋਈ ਫੁੱਲ ਬੂਟੇ ਲੱਗੇ ਨੇ, ਕੋਈ ਵੀ ਚੀਜ਼ ਹੈ ਉਹਨੂੰ ਤੁਸੀਂ ਨੁਕਸਾਨ ਨਹੀਂ ਦੇ ਸਕਦੇ, ਇਹ ਚੀਜ਼ਾਂ ਮਨਾ ਨੇ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।